ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਿਛਲੇ 13 ਸਾਲਾਂ ਤੋਂ ਲਗਾਤਾਰ ਹਫਤਾ ਜਿਹੜਾ ਆ, ਜੂਨ ਦਾ ਹਫਤਾ ਆ, ਇਹ ਘੱਲੂ ਘਾਰੇ ਦਾ ਹਫਤਾ ਹੈਗਾ। ਪੰਜਾਬੀ ਰੇਡੀਓ USA ਪਿਛਲੇ 13 ਸਾਲਾਂ ਤੋਂ ਲਗਾਤਾਰ ਪੂਰਾ ਹਫਤਾ ਹੀ ਸਮਰਪਿਤ ਕਰਦਾ ਆ ਉਹਨਾਂ ਸ਼ਹੀਦਾਂ ਨੂੰ। ਤੇ ਜੋ ਕੁਝ ਸਾਡੇ ਨਾਲ ਧੱਕਾ ਹੋਇਆ, ਉਹ ਪੂਰੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਦੱਸਿਆ ਜਾਂਦਾ ਹੈਗਾ। ਸੋ ਸਾਡੇ ਸਾਰੇ ਹੀ ਪ੍ਰੋਗਰਾਮ ਜੂਨ 6 ਤੱਕ ਸ਼ਹੀਦਾਂ ਨੂੰ ਸਮਰਪਿਤ ਹੋਣਗੇ। ਨਾਲ ਦੀ ਨਾਲ ਜੋ ਰੈਗੂਲਰ ਪ੍ਰੋਗਰਾਮ ਆ ਉਹ ਵੀ ਚੱਲਦੇ ਰਹਿਣਗੇ। ਤੇ ਅੱਜ ਦੇ ਦਿਨ ਤੁਸੀਂ ਸਵੇਰੇ ਵੀ ਸਿੱਖ ਹਿਸਟਰੀ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਹੋਣਾ ਤੋਂ ਵੀ ਤੇ ਆਉਣ ਵਾਲੇ ਦੁਪਹਿਰ ਬਾਅਦ ਵੀ ਸੁਣੋਗੇ ਵੀ ਜੂਨ 1 ਨੂੰ ਹਿੰਦੁਸਤਾਨ ਦੀ ਜੋ ਉਸ ਟਾਈਮ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ, ਉਹਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਨੂੰ ਘੇਰਾ ਪਾ ਲਿਆ ਸੀ। ਤੇ ਅੱਜ ਦੇ ਦਿਨ ਕੋਈ ਵੀ ਗੋਲੀ ਵਗੈਰਾ ਦਰਬਾਰ ਸਾਹਿਬ ਦੇ ਅੰਦਰੋਂ ਨਹੀਂ ਚੱਲੀ ਸੀ। ਫਿਰ ਵੀ ਉੱਥੇ ਦੀ ਜੋ ਆਰਮੀ ਸੀ ਉਹਨਾਂ ਨੇ 8 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਤੇ ਦਮਦੀ ਟਕਸਾਲ ਦੇ ਵਿਦਿਆਰਥੀ ਭਾਈ ਰਾਮ ਸਿੰਘ, ਜਿਨ੍ਹਾਂ ਨੂੰ ਦੇਗੀਆ ਵੀ ਕਿਹਾ ਜਾਂਦਾ ਸੀ, ਉਹ ਸ਼ਹੀਦ ਹੋਏ ਹੈਗੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਸ ਤਰ੍ਹਾਂ ਡਾਕਟਰ ਢਾਲੀਵਾਲ ਹੈਗੇ ਆ ਗੁਰਵਿੰਦਰ ਸਿੰਘ ਕੈਨੇਡਾ ਤੋਂ, ਉਹ ਕਹਿੰਦੇ ਵੀ ਜੋ ਸਿੱਖਾਂ ਦੇ ਨਾਲ 1978 ਦੇ ਵਿੱਚ ਜ਼ੁਲਮ ਉਦੋਂ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਤੇ ਉਹ ਚੱਲਦਾ ਰਿਹਾ, ਤੇ ਉਹੀ ਜ਼ੁਲਮ ਦਾ ਹਿੱਸਾ ਹੁਣ ਗਾਹਾਂ ਕੰਟੀਨਿਊ ਹੈਗਾ। ਅੱਜ ਦੀ ਦੌਰ ਦੇ ਵਿੱਚ ਬਹੁਤ ਸਾਰੇ ਮੁਸਲਮਾਨ, ਦਲਿਤ, ਆਦਿਵਾਸੀ, ਕ੍ਰਿਸਚੀਅਨ ਤੇ ਹੋਰ ਜੋ ਲੋਕ ਹੈਗੇ ਆ, ਉਹ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ। ਤੇ ਰਾਹੁਲ ਗਾਂਧੀ, ਜੋ ਗਾਂਧੀ ਦਾ ਪਰਿਵਾਰ ਆ, ਗਾਂਧੀ ਪਰਿਵਾਰ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਕਦੇ ਵੀ ਉਹਨਾਂ ਨੂੰ ਮਾਫ਼ ਨਹੀਂ ਕਰਨਗੇ। 2.5 ਲੱਖ ਤੋਂ ਵੱਧ ਸ਼ਹੀਦ ਇਹਨਾਂ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਏ ਆ। ਰਾਹੁਲ ਗਾਂਧੀ ਦਾ ਬਾਪ ਹੀ ਸੀ ਜਿਸ ਨੇ ਕਿਹਾ ਸੀ ਵੀ ਰਾਜੀਵ ਗਾਂਧੀ ਨੇ ਜਦੋਂ ਵੱਡਾ ਬ੍ਰਿਸ਼ ਡਿੱਗਦਾ ਆ ਤੇ ਧਰਤੀ ਹਿਲਦੀ ਆ। ਗਲਾਂ ਦੇ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਮਾਰਿਆ ਗਿਆ, ਵਿਡੋ ਕਲੋਨੀਆਂ ਬਣ ਗਈਆਂ। ਪਰ ਬਹੁਤ ਸਾਰੇ ਅਕਿਰਤਗਣ ਸਿੱਖ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਮਜਬੂਰੀ ਹੋਊਗੀ, ਕਿਸੇ ਨੇ MP ਬਣਨਾ, MLA ਬਣਨਾ, ਕਿਸੇ ਨੇ ਕੁਛ ਕਰਨਾ ਆ। ਪਰ ਅਮਰੀਕਾ, ਕੈਨੇਡਾ ਜਾਂ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਬਣਦੀ ਆ। ਤੇ ਉਹ ਅੱਜ ਕੱਲ੍ਹ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਆਇਆ ਹੋਇਆ। ਪਿਛਲੇ 2 ਦਿਨਾਂ 'ਚ ਉਹ ਸੈਂਤਾ ਕਲਾਰਾ, ਸਟੈਨਫੋਰਡ ਯੂਨੀਵਰਸਿਟੀ, UC ਸੈਂਤਾ ਕਰੂਜ਼ ਦੇ ਜੋ ਹਾਲਸ ਆ ਉਹਨਾਂ ਦੇ ਵਿੱਚ ਲੈਕਚਰ ਦਿੱਤੇ ਤੇ 4 ਜੂਨ ਨੂੰ ਉਸਨੇ ਨਿਊਯਾਰਕ ਦੇ ਵਿੱਚ ਲੈਕਚਰ ਦੇਣਾ ਆ। ਉਹੀ ਲੋਕ ਜੋ ਮੁਸਲਮਾਨ, ਦਲਿਤ, ਆਦਿਵਾਸੀ, ਜੋ ਕਹਿੰਦੇ ਆ ਵੀ ਕ੍ਰਿਸਚੀਅਨ ਸਾਡੇ ਨਾਲ ਮੌਜੂਦਾ ਸਰਕਾਰ ਧੱਕਾ ਕਰ ਰਹੀ ਆ, ਉਸੇ ਹੀ ਜ਼ਾਲਮ ਸਰਕਾਰ ਦੇ ਜੋ ਇੰਦਰਾ ਗਾਂਧੀ ਦਾ ਪੋਤਾ ਆ, ਉਹਦਾ ਧੰਨਵਾਦ ਕਰਨ ਗਏ ਹੋ ਸੀ, ਉਹਨੂੰ ਰਿਸੀਵ ਕਰਨ ਗਏ ਸੀ ਬੜੀ ਜ਼ੋਰ ਸ਼ੋਰ ਦੇ ਨਾਲ। ਸੋ ਜਿਹੜੇ ਸਿੱਖ ਆ ਉਹ ਬੜੇ ਭੋਲੀ ਭਾਲੀ ਕੌਮ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਕਾਸਟ ਵਾਲਾ ਇੱਕ ਬਿੱਲ ਆਇਆ ਸੀ, ਉਹਨੂੰ ਲੈ ਕੇ ਬਹੁਤ ਸਾਰੇ ਸਿੱਖਾਂ ਨੇ ਸਪੋਰਟ ਕੀਤੀ ਵੀ ਧੱਕਾ ਹੁੰਦਾ ਹੈ, ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਪਰ ਜਿਨ੍ਹਾਂ ਲੋਕਾਂ ਦੀ ਸਪੋਰਟ ਕੀਤੀ, ਉਹੀ ਲੋਕ ਅੱਗੇ ਜਾ ਕੇ ਰਾਹੁਲ ਗਾਂਧੀ ਨੂੰ ਰਿਸੀਵ ਕਰਨ ਗਏ ਹੋ ਸੀ। ਸੋ ਆਪਾਂ ਨੂੰ ਸਾਰੇ ਇਹ ਪਛਾਣਨੇ ਪੈਣੇ ਆ। ਇਹ ਨਾ ਹੋਵੇ ਵੀ ਆਪਾਂ ਕਿਤੇ ਵੀ ਕੁਛ ਹੁੰਦਾ ਆ ਉੱਥੇ ਐਵੇਂ ਚੱਕ ਕੇ ਬਿਨਾਂ ਕਿਸੇ ਦੇ ਲੱਗੇ ਹਮੇਸ਼ਾ ਹੀ ਆਪਣੀ ਲੱਤ ਜਿਹੜੀ ਫਸਾ ਲਿਆ ਕਰੀਏ। ਹੁਣ ਹੌਲੀ-ਹੌਲੀ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ, ਜਿਸ ਟਾਈਮ ਦੇ ਉੱਤੇ ਸਿੱਖਾਂ ਤੇ ਜ਼ੁਲਮ ਹੋ ਰਿਹਾ ਸੀ, ਕੋਈ ਵੀ ਸਿੱਖਾਂ ਦੇ ਹੱਕ 'ਚ ਨਹੀਂ ਆਇਆ। ਅੱਜ ਈਵਨ ਜੋ ਪਹਿਲਵਾਨ ਕੁੜੀਆਂ ਆ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਸਿੱਖ ਫਿਰ ਅਕਾਲ ਤਖ਼ਤ ਸਾਹਿਬ, SGPC ਸਾਰੇ ਸਿੱਖ ਉਹਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਸੋ ਆਪਾਂ ਇਹ ਸਾਰੇ ਹਫ਼ਤੇ ਦੇ ਪ੍ਰੋਗਰਾਮ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਦੋਸਤ ਮਿੱਤਰ, ਰਿਸ਼ਤੇਦਾਰ ਜਿੰਨੇ, ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਸੁਣਿਓ। ਸਾਰੇ ਹੀ ਪ੍ਰੋਗਰਾਮ ਬਹੁਤ ਇਨਫੋਰਮੇਸ਼ਨਲ ਹੋਣਗੇ। ਜੋ ਸਾਡੇ ਨਾਲ ਧੱਕਾ ਹੋਇਆ ਸਿੱਖ ਕੌਮ ਦੇ ਨਾਲ ਉਦੋਂ ਦੀ ਇੰਦਰਾ ਗਾਂਧੀ ਸਰਕਾਰ ਨੇ ਕੀਤਾ, ਉਹ ਸਾਰਾ ਕੁਝ ਇਹਨਾਂ 6 ਦਿਨਾਂ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ।